ਬਾਗ ਦੀ ਤਮੀਰ ਦੇ ਦੌਰਾਨ ਸਭ ਤੋਂ ਵੱਡਾ ਚੁਣੌਤੀ ਦਾ ਕੰਮ ਇੱਥੇ ਪਾਣੀ ਦੀ ਸਪਲਾਈ ਸੀ। ਸ਼ਾਹ ਨਹਿਰ ਤੋਂ ਪਾਣੀ ਨੂੰ ਅੰਡਰਗਰਾਊਂਡ ਰਸਤਿਆਂ ਦੇ ਰਾਹੀਂ ਇਸ ਬਾਗ ਤੱਕ ਲਿਆਇਆ ਗਿਆ। ਫਿਰ ਉਸ ਤੋਂ ਬਾਅਦ ਉਤਲੇ ਹੌਜ਼ਾਂ 'ਚ ਇਕੱਠਾ ਕਰਕੇ ਕੁਦਰਤੀ ਦਬਾਅ ਪੈਦਾ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਫੁਆਰਿਆਂ ਨੂੰ ਚਲਾਇਆ ਗਿਆ। ਕਿਹਾ ਜਾਂਦਾ ਹੈ ਕਿ ਇੱਕ ਰਾਤ ਬਾਦਸ਼ਾਹ ਸ਼ਾਹਜਹਾਂ ਇਸ ਬਾਗ ਦੇ ਵਿੱਚ ਆਇਆ ਤੇ ਉਹਨੇ ਦੇਖਿਆ ਕਿ ਸਾਰੇ ਫੁਹਾਰੇ ਇੱਕੋ ਸੰਤੁਲਨ ਦੇ ਨਾਲ ਇਕੱਠੇ ਚੁੱਪਚਾਪ ਚੱਲ ਰਹੇ ਹਨ ਅਤੇ ਚੰਨ ਦੀ ਰੋਸ਼ਨੀ ਪਾਣੀ ਵਿੱਚ ਪੈ ਕੇ ਚਮਕ ਰਹੀ ਹੈ। ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਕਾਰੀਗਰਾਂ ਨੂੰ ਬੁਲਾ ਕੇ ਇੱਕ ਭਾਰੀ ਇਨਾਮ ਦਿੱਤਾ ਔਰ ਕਿਹਾ ਕਿ ਇਹ ਬਾਗ ਜੰਨਤ ਦੀ ਧਰਤੀ ਉੱਤੇ ਤਸਵੀਰ ਹੈ। ਕਈ ਇਤਿਹਾਸਕਾਰ ਲਿਖਦੇ ਹਨ ਕਿ ਸ਼ਾਲਾਮਾਰ ਬਾਗ ਦੇ ਹੇਠਾਂ ਕਈ ਇਤਿਹਾਸਿਕ ਸੁਰੰਗਾਂ ਬਣਾਈਆਂ ਗਈਆਂ। ਇਹ ਸੁਰੰਗਾਂ ਬਣਾਉਣ ਦਾ ਮਕਸਦ ਇਹ ਸੀ ਕਿ ਸ਼ਾਹੀ ਪਰਿਵਾਰ ਬਿਨਾਂ ਕਿਸੇ ਭੀੜ ਤੋਂ ਇੱਕ ਟੈਰੇਸ ਤੋਂ ਦੂਜੇ ਟੈਰੇਸ ਤੱਕ ਜਾ ਸਕੇ। ਇਹਨਾਂ ਸੁਰੰਗਾਂ ਦੇ ਨਿਸ਼ਾਨ ਅੱਜ ਵੀ ਸ਼ਾਲਾਮਾਰ ਬਾਗ ਦੇ ਵਿੱਚ ਦੇਖਣ ਨੂੰ ਮਿਲਦੇ ਹਨ। ਬਾਗ ਦੇ ਵਿੱਚ ਦੀਵਾਨੇ ਖਾਸ, ਆਰਾਮਗਾਹਾਂ ਤੇ 12 ਦਰੀਆਂ ਬਣਾਈਆਂ ਗਈਆਂ, ਜਿਹਦੇ ਅੰਦਰ ਸੰਗੇ ਮਰਮਰ ਦੀ ਵਰਤੋਂ ਕੀਤੀ ਗਈ। ਹਵਾ ਦੀ ਆਵਾਜਾਈ ਲਈ 12 ਦਰੀਆਂ ਖਾਸ ਤੌਰ ਤੇ ਬਣਾਈਆਂ ਗਈਆਂ। ਇੱਥੇ ਕੀਤਾ ਗਿਆ ਨਕਸ਼ਕਾਰੀ ਦਾ ਕੰਮ ਮੁਗਲ ਕਲਾ ਦੀ ਉੱਚੀ ਮਿਸਾਲ ਹੈ। ਹਰ ਮੌਸਮ ਵਿੱਚ ਬਾਗ ਇੱਕ ਨਵਾਂ ਰੂਪ ਧਾਰ ਲੈਂਦਾ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਇਹ ਥਾਂ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਬਹੁਤ ਕਵੀਆਂ ਨੇ ਇੱਥੇ ਆ ਕੇ ਆਪਣੀਆਂ ਕਵਿਤਾਵਾਂ ਉਚਾਰਨ ਕੀਤੀਆਂ ਤੇ ਬਹੁਤ ਕੁਝ ਲਿਖਿਆ। ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦੌਰ ਦੇ ਵਿੱਚ ਇਹ ਬਾਗ ਇਕੱਲੀ ਸੈਰ ਸਪਾਟੇ ਦੀ ਥਾਂ ਹੀ ਨਹੀਂ, ਬਲਕਿ ਸ਼ਾਇਰੀ ਅਤੇ ਸੰਗੀਤ ਦਾ ਕੇਂਦਰ ਵੀ ਸੀ। ਇੱਕ ਪ੍ਰਸਿੱਧ ਕਹਾਣੀ ਅਨੁਸਾਰ ਕਿਹਾ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਮਾਤਾ ਦੀ ਯਾਦ ਦੇ ਵਿੱਚ ਇੱਕ ਮਹਿਫਲ ਕਰਵਾਈ, ਜਿਹਦਾ ਨਾਮ ਰੱਖਿਆ ਰੋਸ਼ਨੀਆਂ ਦੀ ਰਾਤ। ਉਸ ਰਾਤ ਪਾਣੀ ਦੇ ਅੰਦਰ ਗੁਲਾਬ ਦੇ ਅਰਕ ਨੂੰ ਯੂਜ਼ ਕੀਤਾ ਗਿਆ। ਉਸ ਤੋਂ ਇਲਾਵਾ ਦੀਵੇ ਬਾਲੇ ਗਏ। ਉਹ ਦੀਵਿਆਂ ਦੀ ਲੋ ਪਾਣੀ ਦੇ ਵਿੱਚ ਇੱਦਾਂ ਚਮਕਦੀ ਸੀ ਜਿਵੇਂ ਧਰਤੀ ਉੱਤੇ ਤਾਰੇ ਉਤਰ ਆਏ ਹੋਣ। ਔਰ ਜਦੋਂ ਮੱਠੀ ਹੌਲੀ ਹੌਲੀ ਹਵਾ ਚੱਲਦੀ ਸੀ, ਉਸ ਹਵਾ ਦੇ ਚੱਲਣ ਦੇ ਨਾਲ ਗੁਲਾਬਾਂ ਦੀ ਮਹਿਕ ਇੱਦਾਂ ਬਾਗ ਦੇ ਵਿੱਚ ਫੈਲ ਗਈ ਜਿਵੇਂ ਜੰਨਤ ਧਰਤੀ ਦੇ ਉੱਤੇ ਉਤਰ ਆਈ ਹੋਵੇ। ਇਸ ਤੋਂ ਬਾਅਦ ਇਸ ਬਾਗ ਦੀ ਕਹਾਣੀ ਰੂਹਾਨੀਅਤ ਦੇ ਨਾਮ ਨਾਲ ਵੀ ਮਨਸੂਬ ਹੋ ਗਈ। ਇਸ ਸਮੇਂ ਜਿਸ ਇਮਾਰਤ ਦੇ ਅੱਗੋਂ ਮੈਂ ਲੰਘ ਰਿਹਾ, ਕਿਹਾ ਜਾਂਦਾ ਹੈ ਕਿ ਇਹ ਇਮਾਰਤ ਸੰਗੀਤਕਾਰਾਂ ਵਾਸਤੇ ਰੱਖੀ ਗਈ ਸੀ। ਸੰਗੀਤਕਾਰ ਇੱਥੇ ਬੈਠ ਕੇ ਸੰਗੀਤਕਾਰੀ ਕਰਦੇ ਸਨ, ਬਾਦਸ਼ਾਹ ਤੇ ਆਏ ਹੋਏ ਪ੍ਰਾਹੁਣਿਆਂ ਦਾ ਮਨੋਰੰਜਨ ਕਰਦੇ ਸਨ। ਇਹ ਤੋਂ ਇਲਾਵਾ ਸ਼ਾਇਰੀ ਦੇ ਮੁਸ਼ਾਇਰੇ ਵੀ ਇਸੇ ਥਾਂ ਤੇ ਹੀ ਸਜਿਆ ਕਰਦੇ ਸਨ।